अस्सलाम वालेकुम। ਤੁਸੀਂ ਵੇਖ ਰਹੇ ਹੋ ਇੱਥੇ ਰੱਖ ਨਿਊਜ਼ ਤੇ ਮੈਂ ਆ ਮੁਹੰਮਦ ਸਾਦ। ਇਸ ਵੇਲੇ ਅਸੀਂ ਆਏ ਆ ਆਜ਼ਾਦ ਕਸ਼ਮੀਰ ਦੇ ਬੜੇ ਪੁਰਫਜ਼ਾ ਮਕਾਮ ਤੇ। ਮਕਾਮ ਦਾ ਨਾਮ ਹੈ ਜੰਡੀ ਚੌਤਰਾ। ਜੰਡੀ ਚੌਤਰਾ ਦੇ ਅੱਗੇ ਇੱਕ ਦਰਬਾਰ ਹੈ, ਬੜਾ ਮਸ਼ਹੂਰ ਮਾਰੂਫ ਦਰਬਾਰ ਹੈ, ਬਾਬਾ ਸ਼ਾਦੀ ਸ਼ਹੀਦ ਹੈ। ਬਾਬਾ ਸ਼ਾਦੀ ਸ਼ਹੀਦ ਪੂਰੇ ਸਾਲ ਹੀ ਲੋਕੀ ਆ ਕੇ ਲੇਲੇ ਚੜਾਉਂਦੇ ਨੇ, ਚੜਾਵੇ ਚੜਾਉਂਦੇ ਨੇ ਬਾਬੇ ਹੋਰਾਂ ਦੇ ਤੇ ਆਪਣੇ ਮਨ ਦੀਆਂ ਮੁਰਾਦਾਂ ਲੈ ਕੇ ਆਉਂਦੇ ਨੇ। ਇੱਥੇ ਆ ਕੇ ਇੱਕ ਸਵਾਲ ਜ਼ਿਹਨ ਵਿੱਚ ਉੱਠਿਆ ਕਿ ਅਕਸਰ ਬੰਦੇ ਆਉਂਦੇ ਨੇ ਕਿ ਬਾਬਾ ਜੀ ਸਾਨੂੰ ਪੁੱਤਰ ਦਿਓ, ਬਾਬਾ ਜੀ ਸਾਨੂੰ ਪੁੱਤਰ ਦਿਓ। ਇਹ ਤੇ ਇੱਕ ਗੱਲ ਰਹਿ ਗਈ। ਦੂਜੀ ਗੱਲ ਇਹ ਵੇ ਕਿ ਅਸੀਂ ਜਦੋਂ ਵੀ ਮੰਗਦੇ ਹਾਂ, ਔਲਾਦ ਮੰਗਦੇ ਹਾਂ ਰੱਬ ਕੋਲੋਂ ਤੇ ਮੰਗਦੇ ਹਾਂ ਯਾ ਅੱਲਾ ਮੈਨੂੰ ਪੁੱਤਰ ਦੇ, ਯਾ ਅੱਲਾ ਮੈਨੂੰ ਪੁੱਤਰ ਦੇ। ਅਸੀਂ ਧੀ ਕਿਉਂ ਨਹੀਂ ਮੰਗਦੇ ਰੱਬ ਕੋਲੋਂ? ਅਸੀਂ ਦਰਬਾਰਾਂ ਤੇ ਆ ਕੇ ਧੀਆਂ ਕਿਉਂ ਨਹੀਂ ਮੰਗਦੇ? ਕਿ ਧੀ ਸਾਡੀ ਸਕੀ ਨਹੀਂ ਹੁੰਦੀ, ਜਾਂ ਧੀ ਸਾਨੂੰ ਸਾਂਭ ਨਹੀਂ ਸਕਦੀ, ਜਾਂ ਧੀ ਸਾਡਾ ਅਹਿਸਾਸ ਨਹੀਂ ਕਰਦੀ? ਅਸੀਂ ਉਸ ਬਾਰੇ ਵਿੱਚ ਵੀਰਾਂ ਭਰਾਵਾਂ ਸਾਰਿਆਂ ਨਾਲ ਗੱਲ ਕਰਨੇ ਆ, ਬਜ਼ੁਰਗਾਂ ਨਾਲ ਵੀ ਗੱਲ ਕਰਾਂਗੇ ਉਹਨਾਂ ਦੀ ਕੀ ਰਾਏ ਵੇ ਧੀਆਂ ਦੇ ਬਾਰੇ ਵਿੱਚ, ਉਹ ਕੀ ਖਿਆਲ ਕਰਦੇ ਨੇ। ਇਹ ਸਾਡੇ ਨਾਲ ਇਸ ਟਾਈਮ ਹੁਰਮ ਸ਼ਹਜ਼ਾਦ ਭੱਟ ਸਾਹਿਬ ਨੇ ਗੁਜਰਾਤ ਤੋਂ, ਤੇ ਅਸੀਂ ਉਹਨਾਂ ਨਾਲ ਗੱਲ ਕਰਨੇ ਆ। ਇਹ ਆਪ ਹੀ ਮਾਸ਼ਾਅੱਲਾ ਦੋ ਧੀਆਂ ਦੇ ਬਾਪ ਨੇ ਤੇ ਉਹਨਾਂ ਦੇ ਵਿਚਾਰ ਸੁਣਨੇ ਆ। ਜੀ अस्सलाम वालेकुम। ਜੀ ਵਾਲੇਕੁਮ अस्सलाम। ਹੁਰਮ ਸ਼ਹਜ਼ਾਦ ਭੱਟ ਸਾਹਿਬ, ਤਾਰਫ ਦੀ ਲੋੜ ਕੋ ਨਹੀਂ ਹੈ ਤੇ ਮੁੱਦਾ ਵੀ ਤੁਸੀਂ ਸੁਣ ਲਿਆ। ਤੁਸੀਂ ਧੀਆਂ ਦੇ ਬਾਰੇ 'ਚ ਗੱਲਬਾਤ ਕਰੋ ਹਾਂ ਕਿ ਲੋਕੀ ਧੀ ਕਿਉਂ ਨਹੀਂ ਮੰਗਦੇ ਹਨ। ਵੇਖੋ ਜੀ, ਧੀ ਤੇ ਅੱਲਾ ਦੀ ਰਹਿਮਤ ਹੈ ਤੇ ਇਹ ਧੀਆਂ ਤਾਂ ਨਹੀਂ ਨਾ ਮੰਗਦੇ ਹਨ, ਨਾਲ ਉਹਨਾਂ ਨੂੰ ਦਾਜ ਦੇਣਾ ਪੈਂਦਾ। ਓ ਕੀ ਖਿਆਲ ਹੈ? ਸਹੀ ਹੈ। ਤੇ ਨਾਲੇ ਉਹਨਾਂ ਨੂੰ ਕੋਈ ਪ੍ਰਾਪਰਟੀ 'ਚ ਹਿੱਸਾ ਦੇਣਾ ਪੈਂਦਾ। ਇਹ ਧੀਆਂ ਤਾਂ ਨਹੀਂ ਮੰਗਦੇ। ਠੀਕ ਹੈ। ਤੇ ਪੁੱਤਰ ਤਾਂ ਮੰਗਦੇ ਨੇ ਕਿ ਭਾਈ ਜਦਾਦ ਦਾ ਵਾਰਸ ਹੋਵੇ। ਠੀਕ ਹੈ। ਤੇ ਅਸਲ ਵਾਰਸ ਜਿਹੜੀਆਂ ਹੁੰਦੀਆਂ ਨੇ ਉਹ ਧੀਆਂ ਹੀ ਹੁੰਦੀਆਂ ਨੇ। ਮੈਂ ਮਾਸ਼ਾਅੱਲਾ ਅਗਲੇ ਉਮਰਾ ਕਰਕੇ ਆਇਆ ਤੇ ਮੈਂ ਇੱਕ ਵੀਡੀਓ ਚਾੜੀ ਹੈ। ਅੱਛਾ। ਤੇ ਮੇਰੀ ਧੀ ਮੈਨੂੰ ਇੰਜ ਚਮੜੀ ਹੈ ਨਾ, ਯਕੀਨ ਕਰੋ ਕਿ ਮੈਨੂੰ ਇੰਜ ਹੀ ਅਹਿਸਾਸ ਹੋਇਆ ਕਿ ਉਹ ਧੀ ਨਹੀਂ, ਉਹ ਮੇਰਾ ਪੁੱਤਰ ਹੀ ਹੈ। ਤੇ ਪੁੱਤਰ ਤੇ ਤੁਹਾਨੂੰ ਪਤਾ ਹੈ ਜਦਾਦਾਂ ਦੇ ਵਾਰਸ ਹੀ ਹੁੰਦੇ ਨੇ। ਜੀ ਜੀ। ਤੇ ਪੈਸੇ ਧੇਲੇ ਦੇ ਵਾਰਸ ਨੇ। ਧੀਆਂ ਜਿਹੜੀਆਂ ਨੇ ਤੁਹਾਡੀਆਂ ਅਸਲ ਵਾਰਸ ਹੋਣ ਤੇ ਅੱਲਾ ਦੀਆਂ ਰਹਿਮਤਾਂ ਨੇ। ਸਹੀ ਹੈ। ਇਹ ਲੋਕੀ ਅਕਸਰ ਕਿਸੇ ਦੁਆ ਦਿੰਦੇ ਨੇ। ਮੈਨੂੰ ਵੀ ਇੱਕ ਮਾਂ ਹੋਰਾਂ ਦੁਆ ਦਿੱਤੀ, ਮੈਂ ਗਿਆ ਕਿ ਮੈਨੂੰ ਮਿਲਣ ਉਹਨਾਂ ਨੂੰ ਤੇ ਅੱਲਾ ਤੈਨੂੰ ਪੁੱਤਰ ਦੇ। ਤੇ ਮੈਂ ਸੋਚੀ ਪੈ ਗਿਆ ਕਿ ਮਾਂ ਹੋਰੀ ਮਤਲਬ ਕਿ ਬਜ਼ਾਤੇ ਖੁਦ ਔਰਤ ਨੇ, ਔਰਤ ਹੋ ਕੇ ਕਿਸ ਤਰ੍ਹਾਂ ਮਤਲਬ ਕਹਿ ਰਹੇ ਨੇ ਕਿ ਮਤਲਬ ਉਹਨਾਂ ਨੇ ਗੱਲ ਕਰਨ ਦਾ ਇਹ ਮਾਨੀ ਸੀ ਕਿ ਧੀ ਨਾ ਹੋਵੇ ਪੁੱਤਰ ਹੋਵੇ। ਇਹ ਕੀ ਵਜ੍ਹਾ ਕਿ ਸਾਡੇ ਮਾਸ਼ਰੇ 'ਚ ਕੋਈ ਖਰਾਬੀ ਹਾਮੀ ਹੈ? ਨਹੀਂ, ਮਾਸ਼ਰੇ 'ਚ ਕੀ ਹੋਣੀ ਹੈ, ਬਸ ਉਹ ਕੀ ਕਹਿੰਦੇ ਨੇ ਪੰਜਾਬੀ 'ਚ, ਬਈ ਪੁੱਤਰ ਦਾ ਨਾਮ ਵੱਡਾ ਹੁੰਦਾ। ਜੀ ਜੀ। ਬਸ ਇਹੀ ਗੱਲ ਹੈ, ਹੋਰ ਤੇ ਕੋਈ ਐਸੀ ਗੱਲ ਨਹੀਂ। ਠੀਕ ਹੈ, ਬੜੀ ਮਿਹਰਬਾਨੀ ਜਨਾਬ। ਅਸੀਂ ਹੁਣ ਹੋਰ ਵੀਰਾਂ ਭਰਾਵਾਂ ਨਾਲ ਗੱਲ ਕਰਨੇ ਆ, ਵੇਖਦੇ ਆ ਕੋਈ ਬਜ਼ੁਰਗ ਜਾਂ ਆਪਣੀਆਂ ਮਾਵਾਂ ਕੋਈ ਲੱਭਦੀਆਂ ਤੇ ਉਹਨਾਂ ਨਾਲ ਗੱਲ ਕਰਨੇ ਆ। ਜੀ ਸਾਡੇ ਕੋਲ ਇੱਕ ਹੋਰ ਭਾਈ ਬੈਠੇ ਨੇ, ਅਸੀਂ ਉਹਨਾਂ ਨਾਲ ਗੱਲ ਕਰਨੇ ਆ। ਉਹ ਧੀਆਂ ਦੇ ਬਾਰੇ ਤੇ ਪੁੱਤਰਾਂ ਦੇ ਬਾਰੇ ਵਿੱਚ ਕੀ ਸੋਚਦੇ ਨੇ ਤੇ ਕੀ ਖਿਆਲ ਕਰਦੇ ਨੇ। ਜੀ अस्सलाम वालेकुम। जी वालेकुम सलाम। ਆਪਣਾ ਨਾਮ ਦੱਸਿਓ। जी मेरा नाम गुलजार भट्ट है। ਅੱਛਾ, ਗੁਲਜ਼ਾਰ ਭੱਟ ਸਾਹਿਬ, ਤੁਸੀਂ ਆਪਣਾ ਕਿਹੜੀ ਜਗ੍ਹਾ ਦੇ ਹੋ? ਇਹ ਜਨਾਬ ਗੁਜਰਾਤ ਇਸਲਾਮ ਨਗਰ ਮਹੱਲੇ ਵਿੱਚ ਹਾਂ ਤੇ ਸਭ ਤੋਂ ਪਹਿਲਾਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਪ੍ਰੋਗਰਾਮ ਵਿੱਚ ਮਦਦ ਕੀਤਾ। ਤੇ ਮੇਰਾ ਇਸ ਬਾਰੇ 'ਚ ਭਾਈਜਾਨ ਇਹ ਖਿਆਲ ਹੈ ਠੀਕ ਹੈ ਕਿ ਹੁਣ 2 ਮਿੰਟ ਪਹਿਲਾਂ ਮੇਰੀਆਂ ਅੱਖਾਂ ਦਾ ਵਾਕਿਆ, ਬੱਚਾ ਆਇਆ, ਬੋਤਲ ਪਾਣੀ ਦੀ ਫੜੀ ਸੀ। ਅੱਛਾ। ਤੇ ਕਹਿ ਰਿਹਾ ਪਾਣੀ ਪੀ ਲਓ। ਮੈਂ ਕਿਹਾ ਬੇਟਾ 2 ਬੋਤਲਾਂ ਮੇਰੇ ਕੋਲ ਪਈਆਂ ਨੇ। ਠੀਕ ਹੈ। ਕਹਿ ਰਿਹਾ ਮੈਨੂੰ 10 ਰੁਪਏ ਦੇ ਦਿਓ। ਅੱਛਾ। ਦੇਖੋ ਭਾਜੀ, ਅਸੀਂ ਫਿਰ ਧੀਆਂ ਤੇ ਨਹੀਂ ਸਾਡੀਆਂ ਮੰਗ ਰਹੀਆਂ, ਇਹ ਪੁੱਤਰ ਮੰਗਣ ਦਾ ਕੀ ਫਾਇਦਾ? ਮੈਂ ਉਂਝ ਪੁੱਤਰ ਹੀ ਮੰਗਣ ਆਇਆ, ਲੇਕਿਨ ਮੈਂ ਆਪੂ ਵੀ ਧੀਆਂ ਦਾ ਪੁੱਤਰ ਹਾਂ। ਠੀਕ ਹੈ। ਲੇਕਿਨ ਭਾਜੀ ਇਹ ਅੱਲਾਹ ਪਾਕ ਦੀਆਂ ਰਹਿਮਤਾਂ ਹੁੰਦੀਆਂ ਨੇ ਤੇ ਮੰਗੋ ਭਾਵੇਂ ਜਿਹੜੀ ਸ਼ੈ ਮਰਜ਼ੀ ਰੱਬ ਕੋਲੋਂ। ਮੇਰਾ ਤੇ ਇਹੀ ਪ੍ਰਚਾਰ ਹੈ। ਸਹੀ ਹੈ। ਇਹ ਜਿਹੜੀ ਦੁਆ ਦਿੰਦੇ ਨੇ ਜਾਂ ਪੁੱਤਰ ਅੱਲਾ ਤੈਨੂੰ ਪੁੱਤਰ ਦੇ, ਉਹ ਤੁਸੀਂ ਸੋਚਿਆ ਕਦੇ ਕਿ ਇਹ ਕਿਉਂ ਨਹੀਂ ਆਂਦੇ ਕਿ ਅੱਲਾ ਤੈਨੂੰ ਧੀ ਦੇ? ਜੀ ਭਾਜੀ, ਇਹਦੇ ਬਾਰੇ ਮੈਂ ਸੋਚਿਆ। ਇਹਦੇ ਬਾਰੇ ਮੈਂ ਇਸ ਤਰ੍ਹਾਂ ਤੁਹਾਨੂੰ ਮਿਸਾਲ ਦੇਣਾ ਜੀ ਜੀ। ਕਿ ਜ਼ਨਾਨੀ ਜਿਹੜੀ ਹੈ ਚੰਨ ਚਾਚਾ ਕਿਉਂ ਨਹੀਂ ਆਂਦੀ, ਚੰਨ ਮਾਮਾ ਕਿਉਂ ਆਖਦੀ ਹੈ? ਉਹ ਇਸੇ ਗੱਲ ਹੀ ਕਹਿੰਦੀ ਹੈ ਕਿ ਯਾ ਤੈਨੂੰ ਪੁੱਤਰ ਦੇ ਅੱਲਾ, ਜੋ ਧੀ ਦੇ ਦੀ ਤੇ 10 ਰੁਪਏ ਕੌਣ ਦੇਗਾ ਉਹਨੂੰ? ਅਸਲ ਗੱਲ ਇਹ ਕਿ ਉਹ ਦੁਆਵਾਂ ਵੀ ਪੈਸਿਆਂ ਨਾਲ ਦਿੰਦੇ ਆ। ਠੀਕ ਹੋ ਗਿਆ। ਤਾਂ ਜੇ ਪੁੱਤਰ ਦੇਾਂਗੇ ਉਹ ਖੁਸ਼ ਹੋ ਕੇ ਮੈਨੂੰ ਦਿਲ ਕਰੇ 100 ਦੇ ਦੇ। ਸਹੀ ਹੈ। ਮੇਰਾ ਤੇ ਇਸ ਬਾਰੇ ਇਹ ਖਿਆਲ। ਠੀਕ ਹੋ ਗਿਆ, ਬੜੀ ਮਿਹਰਬਾਨੀ ਜਨਾਬ। ਓਕੇ ਸਰ। ਸਵਾਲ ਜਵਾਬ ਕਰ ਰਹੇ ਹਾਂ ਕਿ ਅਸੀਂ ਮੰਨਤਾਂ ਮੁਰਾਦਾਂ ਮੰਗਦੇ ਆ, ਰੱਬ ਕੋਲੋਂ ਮੰਗਦੇ ਆ ਕਿ ਅਸੀਂ ਪੁੱਤਰ ਮੰਗਦੇ ਆ, ਧੀ ਕਿਉਂ ਨਹੀਂ ਮੰਗਦੇ? ਇਸ ਬਾਰੇ ਤੁਸੀਂ ਕੁਝ ਕਹਿਣਾ ਚਾਹੋ? ਧੀ ਤੇ ਸਰਕਾਰ ਦੋ ਸੱਲੱਲਾਹੁ ਅਲੈहि ਵਸੱਲਮ ਦਾ ਰੱਬ ਦੀ ਜ਼ਾਤ ਨੇ ਪਹਿਲੀ ਰਹਿਮਤ ਹੀ ਦਿੱਤ ਫਰਮਾਈ। ਜੀ ਜੀ। ਹਜ਼ਰਤ ਬੀਬੀ ਫਾਤਮਾ ਤੁਲਜ਼ਾਰ ਸਲਾਮੁੱਲਾ। ਤੇ ਧੀ ਰਹਿਮਤ ਹੈ, ਧੀ ਸਭ ਨੂੰ ਮੰਗਣੀ ਚਾਹੀਦੀ ਹੈ। ਠੀਕ ਹੈ। ਤੇ ਜਿਹੜੇ ਨਹੀਂ ਮੰਗਦੇ ਉਹ ਇਸ ਚੀਜ਼ ਤੋਂ ਗਾਫਲ ਨੇ
ਹਾਂ ਸਹੀ ਹੈ ਬਸ ਅਕਸਰ ਦੁਆਵਾਂ ਦਿੰਦੇ ਨੇ ਨਾ ਕਿ ਜਾਂ ਪੁੱਤਰ ਤੈਨੂੰ ਅੱਲਾ ਤੈਨੂੰ ਪੁੱਤਰ ਦੇ ਇਹ ਇਹ ਨੇਰੀ ਆਉਂਦੀ ਹੈ ਫਿਰ ਬੱਦਲ ਆਉਂਦਾ ਹੈ। ਠੀਕ ਹੈ ਤੇ ਜਿਹੜੀਆਂ ਖੁਦਾ ਦੀਆਂ ਕੁਦਰਤਾਂ ਨੇ, ਖੁਦਾ ਤਾਲਾ ਨੇ ਜਿਹੜੀਆਂ ਨਿਮਤਾਂ ਦਸੀਆਂ ਨੇ, ਜਿਹੜੀਆਂ ਨਿਮਤਾਂ ਰੱਬ ਦੀ ਜ਼ਾਤ ਨੇ ਅਤਾ ਕੀਤੀਆਂ ਨੇ, ਜੀ, ਜੀ। ਉਹ ਹਰ ਇੱਕ ਇਨਸਾਨ ਤੇ ਵਾਜਬ ਨੇ। ਸਹੀ ਹੈ ਚਾਹੇ ਉਹ ਕੋਈ ਕਿਸੇ ਵੀ ਫਿਰਕੇ ਦਾ ਹੋਵੇ, ਠੀਕ ਹੈ ਚਾਹੇ ਹਿੰਦੂ ਹੋਵੇ, ਚਾਹੇ ਮੁਸਲਮਾਨ ਹੋਵੇ, ਚਾਹੇ ਕੋਈ ਵੀ ਹੋਵੇ, ਬਤੌਰ ਇਨਸਾਨ ਹੈ ਜਿਹੜਾ, ਜੀ, ਜੀ। ਉਹਨੂੰ ਧੀ ਜਿਹੜੀ ਹੈ ਨਾ ਉਹ ਲਾਜ਼ਮੀ ਉਹਦੇ ਠੀਕ ਹੈ। ਵਾਸਤੇ, ਕਿਉਂਕਿ ਧੀ ਜਿਹੜੀ ਹੈ ਨਾ ਭਰਾਵਾਂ ਦੀ ਗੈਰਤ ਹੁੰਦੀ ਹੈ, ਵਾਹ। ਪਿਓ ਦੀ ਇੱਜ਼ਤ ਹੁੰਦੀ ਕੀ ਹੈ। ਬਾਤ ਹੈ ਤੇ ਇਸ ਵਾਸਤੇ ਧੀ ਜਿਹੜੀ ਹੈ ਨਾ, ਧੀ ਸਭ ਤੋਂ ਜ਼ਰੂਰੀ ਹੈ, ਕਿਉਂਕਿ ਇਹ ਜਿਹੜੀਆਂ ਨਜ਼ਰਾਂ ਦੂਸਰੇ ਦੀ ਧੀ ਭੈਣ ਨੂੰ ਚੁੱਕ ਕੇ ਵੇਖਦੇ ਨੇ ਨਾ, ਉੱਥੋਂ ਉਹਨਾਂ ਨੂੰ ਇਹ ਸਮਝ ਰਲ ਜਾਣੀ ਚਾਹੀਦੀ ਹੈ, ਜਿਸ ਵੇਲੇ ਉਹਨਾਂ ਦੇ ਘਰ ਧੀ ਪੈਦਾ ਹੋਵੇ ਉਹਨਾਂ ਦੀ ਨਜ਼ਰ ਚੁੱਕ ਜਾਏ। ਕੀ ਬਾਤ ਹੈ ਬੜੀ ਸੋਹਣੀ ਗੱਲ ਹੈ ਬੜੀ ਸੋਹਣੀ ਗੱਲ ਹੈ ਮਿਹਰਬਾਨੀ ਸਰ ਜੀ ਅਸੀਂ ਇੱਕ ਇੰਟਰਵਿਊ ਕਰ ਰਹੇ ਹਾਂ ਗੱਲਬਾਤ ਕਰ ਰਹੇ ਹਾਂ ਕਿ ਅਸੀਂ ਰੱਬ ਕੋਲੋਂ ਪੁੱਤਰ ਮੰਗਨੇ ਆ ਕਿਧਰ ਵੀ ਜਾਂਦੇ ਆ ਦਰਬਾਰਾਂ ਤੇ ਜਾਂਦੇ ਆ ਮੰਨਤਾਂ ਮੁਰਾਦਾਂ ਮੰਗਨੇ ਆ ਤੇ ਪੁੱਤਰ ਮੰਗਨੇ ਆ ਧੀ ਕਿਉਂ ਨਹੀਂ ਮੰਗਦੇ ਜੀ ਅਲਹਮਦੁਲਿਲਾ ਮੇਰੀਆਂ 2 ਬੇਟੀਆਂ ਨੇ ਤੇ ਮਾਸ਼ਾਅੱਲਾ। ਮੈਂ ਇੱਥੇ ਦਰਬਾਰ ਤੇ ਆ ਕੇ ਮੰਗੀ ਸੀ, ਰੱਬ ਨੇ ਮੈਨੂੰ ਦਿੱਤੀ। ਕਿਆ ਮੈਂ ਬਾਤ। ਦੁਬਾਰਾ ਫੇਰ ਆਇਆ ਧੀ ਮੰਗੀ ਸੀ ਤੁਸੀਂ ਅਲਹਮਦੁਲਿਲਾ। ਕੀ ਬਾਤ ਹੈ ਐਸ ਮਿਸਾਲ ਹੋ ਤੁਸੀਂ ਕਿ ਅੱਜ ਤੱਕ ਮਤਲਬ ਕਿ ਨਹੀਂ ਸੁਣਿਆ ਕਿਸੇ ਨੇ ਧੀ ਮੰਗੀ ਹੋਵੇ ਰੱਬ ਕੋਲੋਂ ਜਾਂ ਕਿਸੇ ਦਰਬਾਰ ਤੋਂ ਉਹਨਾਂ ਦੇ ਬੰਦਿਓ ਜਿੰਨਾ ਧੀ ਦੇ ਪਿਆਰ 'ਚ ਮਜ਼ਾ ਪੁੱਤਰ ਦੇ ਪਿਆਰ 'ਚ ਨਹੀਂ ਵੇਖਿਆ। ਮੇਰੇ 3 ਬੇਟੇ ਨੇ, ਸਹੀ ਹੈ 2 ਬੇਟੀਆਂ ਨੇ। ਕੀ ਬਾਤ ਹੈ ਮਾਸ਼ਾਅੱਲਾ ਅਲਹਮਦੁਲਿਲਾ। ਠੀਕ ਹੈ ਧੀਆਂ ਨਾਲ ਜ਼ਿੰਦਗੀ ਗੁਜ਼ਾਰ ਕੇ ਮਜ਼ਾ ਹੁੰਦਾ। ਬੇਟੇ ਜਿਹੜੇ ਨੇ ਉਹਨਾਂ ਦੀਆਂ ਫਰਮਾਇਸ਼ਾਂ ਹੋਰ ਹੁੰਦੀਆਂ ਨੇ, ਧੀਆਂ ਦੀ ਮੁਹੱਬਤ ਪਹਿਲੇ ਹੁੰਦੀ ਹੈ, ਫਰਮਾਇਸ਼ ਬਾਅਦ 'ਚ ਹੁੰਦੀ ਹੈ। ਕੀ ਬਾਤ ਹੈ ਕੀ ਬੜੀ ਮਿਹਰਬਾਨੀ ਜੀ ਸਰ। अस्सलाम वालेकुम ਵਾਲੇਕੁਮ ਸਲਾਮ ਆਪਣਾ ਨਾਮ ਦੱਸਿਓ ਸਰ ਜੀ ਮੇਰਾ ਨਾਮ ਅਬਦੁਲ ਜਬਾਰ है जी ਅਬਦੁਲ ਜਬਾਰ ਸਾਹਿਬ ਇੱਥੇ ਦੇ ਰਹਿਣ ਵਾਲੇ ਵੀ ਹੋ ਕਿਸੇ ਦੂਸਰੇ ਸ਼ਹਿਰ ਤੋਂ नहीं मैं कोटली से आया हूँ ਅੱਛਾ ਕੋਟਲੀ ਆਜ਼ਾਦ ਕਸ਼ਮੀਰ ਠੀਕ ਹੈ ਜੀ। ਅੱਛਾ ਸਰ ਸ਼ਾਦੀशुदा ਤੁਸੀਂ जी बिल्कुल शादीशुदा ਬੱਚੇ ਹਨ ਤੁਹਾਡੇ जी बिल्कुल हैं ਤੇ ਅਕਸਰ ਸਾਡੇ ਜਿਹੜਾ ਨਾ ਅਕਸਰ ਕੀ ਤਕਰੀਬਨ ਇਹ ਹੀ ਹੁੰਦਾ ਹੈ ਸ਼ਾਇਦ ਇਹ ਭਾਈਓ ਨੇ ਮਿਸਾਲੀ ਸਨ ਕਿ ਜਿੰਨਾ ਆਖਿਆ ਕਿ ਮੈਂ ਧੀ ਮੰਗੀ ਏ ਲੇਕਿਨ ਅਸੀਂ ਜੇ ਕੋਈ ਦੁਆ ਵੀ ਦਿੰਦਾ ਨਾ ਕਿ ਅੱਲਾ ਤੈਨੂੰ ਪੁੱਤਰ ਦੇ ਕਦੇ ਕਿਸੇ ਨੇ ਦੁਆ ਵੀ ਨਹੀਂ ਦਿੱਤੀ ਕਿ ਅੱਲਾ ਤੈਨੂੰ ਧੀ ਦੇ ਜਾਂ ਫਿਰ ਅਸੀਂ ਰੱਬ ਕੋਲ ਹੀ ਮੰਗਨੇ ਤੇ ਪੁੱਤਰ ਹੀ ਮੰਗਨੇ ਆ ਤੇ ਧੀ ਕਿਉਂ ਨਹੀਂ ਮੰਗਦੇ ਕੋਈ ਇਸ ਬਾਰੇ 'ਚ ਆਪਣੇ ਖਿਆਲਾਤ ਦਾ ਇਜ਼ਹਾਰ ਕਰਿਓ मेरे ख्याल में बेटियां तो अल्लाह की रहमत होती हैं और सही। जो भी खुदा दे उसके ऊपर आपको जो है ना वो उसको शुक्रगुजार होना चाहिए। ठीक है। औलाद की नेमत आप उनसे पूछें जिनके पास औलाद हाँ, नहीं हाँ, है, क्या ठीक बात है। और बेटियां मेरे ख्याल में आज के दौर में भी आपने देखा होगा वो बेटों से ज्यादा सबकत ले जी, जी, चुकी जी, जी, जी। हैं, चाहे वो सोसाइटी के किसी भी आप पहलू में देख लें तो सही है। आप देखेंगे कि बेटियां ज्यादा जो है ना वो वफादार भी हैं और चाहे वो आप स्कूल से हैं चाहे बाकी सोसाइटी के जितने जी, भी जी, जी। तबकात हैं वहाँ पे बेटियां जो है वो एक अहम रोल अदा कर ਪਹਿਲੇ ਵਕਤ ਹੁੰਦੇ ਸਨ ਕਿ ਬੱਚੀਆਂ ਤੇ ਬੇਟੀਆਂ ਤੇ ਇਤਮਾਦ ਨਹੀਂ ਸੀ ਕੀਤਾ ਜਾਂਦਾ ਉਹਨਾਂ ਨੂੰ ਡਾਂਟ ਕੇ ਰੱਖਿਆ ਜਾਂਦਾ ਸੀ ਹੁਣ ਵਕਤ ਦਾ ਮੁਖਤਲਿਫ ਹੈ ਬੱਚੀਆਂ ਨੂੰ ਜਿਹੜਾ ਇਤਮਾਦ ਦਿੱਤਾ ਜਾਂਦਾ ਤੇ ਬੱਚੀਆਂ ਖੁਦ ਇਤਮਾਦੀ ਉਹਨਾਂ 'ਚ ਆ ਗਈ ਹੈ ਤੇ ਉਹਦੀ ਵਜ੍ਹਾ ਤੋਂ ਮਾਂ-ਬਾਪ ਦਾ ਵੀ ਸਿਰ ਫਖਰ ਨਾਲ ਬੁਲੰਦ ਕਰਦੀਆਂ ਨੇ लेकिन इस्लाम के अंदर औरत का एक मकाम है जी जी और वो उसको मकाम खुदा ने मर्द के बराबर का मकाम दिया है। सही है ठीक है उसको पावर तो नहीं उस तरह मिल सकी क्योंकि उसके साथ उसके पास खुद एतमादी जी, जी, में जी, थोड़ी सी कमी होती है वो डगमगा जाती है। लेकिन जो मैं समझता हूँ कि इस वक्त हमारे मुल्क में ख़ासकर औरतों को इक्वली बुनियादों के ऊपर काम करने की ज़रूरत है। सही है। जिसकी वजह से ही ये सोसाइटी जो है वो डेवलप करेगी। लेवल च होगी अदरवाइज आप तवक्को ना करें कि अगर वैसे भी 53% इस वक्त औरतों की तादाद है और उसके मुकाबले में 48-49% मर्द हैं सही है। और उनमें से भी बहुत ज़्यादा बैरून मुल्क हैं। तो अगर औरतें यहाँ पे जो है ना वो इस सोसाइटी को नहीं सहारा देंगी तो फिर जो है ना मुश्किल हो जाएगा। सही है जी बड़ी मेहरबानी शुक्रिया जी अस्सलाम वालेकुम वालेकुम अस्सलाम सर नाम दसिए अपना जी मेरा नाम अली असकर अली हसन साहब शादी हुई है ਤੁਹਾਡੀ जी 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 होनी हुई अच्छा ਤੇ ਮਾਸ਼ਾਅੱਲਾ ਔਲਾਦ ਹੈ ਤੁਹਾਡੀ जी मेरी होने 1 महीना होया शादी हुई ਅੱਛਾ ਮਾਸ਼ਾਅੱਲਾ ਅੱਲਾਹ ਤਾਲਾ ਤੁਹਾਨੂੰ ਵੀ ਆਪਣਾ ਜਿਹੜਾ ਹੈ ਖੁਸ਼ੀਆਂ ਦੇ ਆਮੀਨ। ਤੇ ਅਕਸਰ ਜਿਹੜਾ ਨਾ ਸਾਡੇ ਮਾਸ਼ਰੇ ਵਿੱਚ ਅਸੀਂ ਰੱਬ ਕੋਲੋਂ ਵੀ ਮੰਗਨੇ ਆ ਦੁਆਵਾਂ 'ਚ ਵੀ ਇਬਾਦਤਾਂ ਵਿੱਚ ਵੀ ਦਰਬਾਰਾਂ ਤੇ ਵੀ ਜਾਂਦੇ ਆ ਜਾਂ ਅੱਲਾ ਸਾਨੂੰ ਪੁੱਤਰ ਦੇ ਜਾਂ ਅੱਲਾ ਸਾਨੂੰ ਪੁੱਤਰ ਦੇ ਜਾਂ ਮਤਲਬ ਜਿਸ ਤਰ੍ਹਾਂ ਵੀ ਇਹ ਦਰਬਾਰ ਵਾਲੇ ਕੋ ਮੰਗਨੇ ਆ ਉਹ ਮੌਜੂ ਨਹੀਂ ਹੈ ਅਸੀਂ ਮੰਗਨੇ ਤੇ ਧੀ ਕਿਉਂ ਨਹੀਂ ਮੰਗਦੇ मेरी रिसेंटली शादी हुई है तो मेरी ख्वाहिश है कि मेरी पहले धी होवे ਸੁਭਾਨ ਅੱਲਾਹ ਮਾਸ਼ਾਅੱਲਾ ਮਾਸ਼ਾਅੱਲਾ ਕੀ ਬਾਤ ਹੈ ਕੀ ਬਾਤ धी होवे पुत्र होवे सेहत वाला होवे जिंदगी होवे जी, जी। ਤੇ ਉਹ ਸਾਰੇ ਸੇਮ ਹੀ ਨੇ ਤੁਸੀਂ ਵੇਖਿਆ ਹੋਣਾ ਅਕਸਰ ਉਹ ਜਿਹੜੇ ਬੱਚੇ ਮੰਗਦੇ ਨੇ ਜੀ ਜੀ ਉਹ ਮੋਸਟਲੀ ਸਾਰੇ ਬਾਹਰ ਟੁਰ ਜਾਂਦੇ ਹਾਂ, ਹਾਂ। ਘਰਾਂ 'ਚ ਧੀਆਂ ਹੀ ਰਹਿੰਦੀਆਂ ਸਹੀ ਹੈ। ਮਾਂ ਪਿਓ ਧੀਆਂ ਸਾਂਭਦੀਆਂ ਕੀ ਬਾਤ ਹੈ ਕੀ ਬਾਤ ਹੈ ਤੇ ਧੀਆਂ ਮੈਂ ਸਮਝਣਾ ਪੁੱਤਰਾਂ ਨੂੰ ਜ਼ਿਆਦਾ ਹੁੰਦੀਆਂ
ਧੀਆਂ ਵੀ ਜ਼ਿਆਦਾ ਹੁੰਦੀ ਉਹਨਾਂ ਨੂੰ ਮਾਂ ਪਿਓ ਦੀ ਧੀਆਂ ਇਹ 'ਚ ਵੀ ਜ਼ਿਆਦਾ ਮਾਪਿਆਂ ਨਾਲ ਆਖਰ ਤੱਕ ਸਾਥ ਨਿਭਾਉਂਦੀਆਂ ਨੇ, ਪੁੱਤਰ ਛੱਡ ਦਿੰਦੇ ਨੇ। ਬਿਲਕੁਲ ਹਕੀਕਤ ਹੈ। ਸਹੀ ਹੈ। ਜੀ। ਅਕਸਰ ਇਹ ਸਾਡੇ ਪਤਾ ਕੀ ਇੱਕ ਰਿਵਾਜ ਜਬ ਬਣ ਗਿਆ, ਖਾਸ ਕਰ ਪੁਰਾਣੀਆਂ ਮਾਈਆਂ ਸਾਡੀਆਂ ਮਾਵਾਂ ਨੇ, ਉਹ ਜਿਸ ਟਾਈਮ ਦੁਆ ਦਿੰਦੀਆਂ ਨੇ, ਦੁਆ ਦੇਣੀ ਅੱਲਾ ਤੈਨੂੰ ਪੁੱਤਰ ਦੇ। ਜੀ ਜੀ ਉਹ ਬਸ ਉਹ ਤੁਸੀਂ ਕਹਿ ਸਕਦੇ ਹੋ ਜਿਹੜੇ ਵੱਡੇ ਨੇ, ਜਿਹੜੇ ਬਜ਼ੁਰਗ ਹੋ ਜਾਂਦੇ ਨੇ ਸ਼ੁਰੂ ਤੋਂ ਚੱਲਦਾ ਜੀ ਆ ਹਾਂ। circle। ਲੇਕਿਨ ਹੁਣ ਮੇਰੇ ਖਿਆਲ ਨਾਲ ਹੁਣ ਮਾਈਂਡ ਸੈਟ ਥੋੜਾ ਚੇਂਜ ਹੋ ਰਿਹਾ ਹੈ। ਸਹੀ ਹੈ, ਜੀ ਜੀ ਠੀਕ ਹੈ। ਮਤਲਬ ਹੁਣ ਜਿਹੜੇ ਰੀਸੈਂਟ ਹੁਣ ਜਿਹੜੇ ਬੰਦੇ ਨੇ ਨਾ ਜੀ, ਜੀ। ਉਹ ਨਹੀਂ ਫਰਕ ਕਰਦੇ। ਤਫਰੀਕ ਨਹੀਂ ਸਮੇਂ ਬੇਟੀ ਜਾਂ ਤੁਸੀਂ ਬੇਟਾ। ਦੇਖ ਲਓ ਪਹਿਲੇ ਦੀ ਨਿਸਬਤ ਹੁਣ ਜ਼ਿਆਦਾਤਰ ਜਿਹੜੀਆਂ ਬੱਚੀਆਂ ਨੇ ਹੁਣ ਜ਼ਿਆਦਾ ਪੜ੍ਹਦੀਆਂ ਵੀ ਨੇ, ਜੀ, ਜੀ। ਅੱਗੇ ਹੁਣ ਆ ਕੇ ਵਰਕ ਵੀ ਕਰ ਰਹੀਆਂ ਨੇ। ਹਾਂਜੀ। ਪਹਿਲੇ ਅੱਜ ਤੁਸੀਂ 20 ਸਾਲ 30 ਸਾਲ ਪਿੱਛੇ ਟੁਰ ਜਾਓ, ਮੁਮਕਿਨ ਨਹੀਂ ਸੀ ਹੈ, ਲੇਕਿਨ ਹੁਣ ਮੁਮਕਿਨ ਹੈ। ਬਿਲਕੁਲ, ਬਿਲਕੁਲ। ਹੁਣ ਹੋ ਰਿਹਾ ਹੈ। ਮਤਲਬ ਇਸ ਤੋਂ ਮਤਲਬ ਹੈ ਕਿ ਬੰਦੇ ਦਾ ਮਾਈਂਡ ਚੇਂਜ ਹੋ ਰਿਹਾ ਕਿਆ ਹੈ ਬਾਤ ਜੀ, ਬਿਲਕੁਲ ਤੇ ਅਗਲੇ 10 ਸਾਲਾਂ ਚ ਇਹ ਕੰਪਲੀਟ ਡਿਫਰੈਂਟ ਹੋਵੇਗਾ। ਸਹੀ ਹੈ। ਉਮੀਦ ਕਰਨੇ ਆ ਜੀ ਸਹੀ ਹੈ। ਓਕੇ, ਬੜੀ ਮਿਹਰਬਾਨੀ ਜੀ। ਜੀ ਸਲਾਮ ਅਲੈਕੁਮ। ਅੰਮਾ ਜੀ ਇਹ ਤੁਹਾਡੀ ਨਾ ਅਸੀਂ ਰਿਕਾਰਡਿੰਗ ਕਰਨ ਲੱਗੇ ਆ, ਇੱਕ ਗੱਲਬਾਤ ਕਰਨੀ ਥੋੜੀ ਜੀ, ਕਿ ਅਸੀਂ ਰੱਬ ਕੋਲੋਂ ਜਦੋਂ ਵੀ ਮਤਲਬ ਕਿ ਮੰਗਨੇ ਆ, ਔਲਾਦ ਮੰਗਨੇ ਆ, ਪੁੱਤਰ ਮੰਗਨੇ ਆ, ਧੀ ਕਿਉਂ ਨਹੀਂ ਮੰਗਦੇ? ਅਸੀਂ ਤਾਂ ਰਹਿਮਤ ਅੱਲਾ ਦੀ ਮੰਗਨੇ ਆ ਤੇ ਧੀ ਪਹਿਲਾਂ ਮੰਗਨੇ ਆ। ਕਿਆ ਬਾਤ ਹੈ, ਬੜੀ ਸੋਹਣੀ ਗੱਲ ਕੀਤੀ ਜੀ। ਅਕਸਰ ਸਾਡੇ ਧੀਆਂ ਦੀ ਵੀ ਹੈ ਤੇ ਪੁੱਤਰਾਂ ਦੀ ਵੀ ਹੈ। ਵਧੀਆ ਗੱਲ ਕੀਤੀ ਹੈ। ਸਾਡੇ ਅਕਸਰ ਮਤਲਬ ਦੁਆ ਦਿੰਦੇ ਨੇ ਅੱਲਾ ਤੈਨੂੰ ਪੁੱਤਰ ਦੇ, ਅੱਲਾ ਤੈਨੂੰ ਧੀ ਦੇ, ਇਹ ਦੁਆ ਨਹੀਂ ਲੋੜ ਹੈ ਤੇ ਧੀ ਦੀ ਵੀ ਲੋੜ ਹੈ। ਸਹੀ ਹੈ। ਸ਼ੁਕਰ ਅਲਹਮਦੁਲਿਲਾ ਧੀਆਂ ਕਿਦੀਆਂ ਤੇ ਪੁੱਤਰ ਕਿਦੇ ਨੇ ਆਪਣੀ ਅੱਲਾ ਦੀ ਪਦਾਇਸ਼ ਹੈ। सही है, ठीक है, बड़ी मेहरबानी, शुक्रिया जी। अस्सलाम वालेकुम। वालेकुम अस्सलाम रहमतुल्लाहि व बरकातहू। सर जी नाम ਤੁਹਾਡਾ ਕੀ ਹੈ? गुलाम अब्बास, ਗੁਲਾਮ ਬਾਦ ਸਾਹਿਬ ਕਿੱਥੇ ਕਿਹੜੀ ਜਗ੍ਹਾ ਦੇ ਤੁਸੀਂ? गुजरात शहर। ਗੁਜਰਾਤ ਸ਼ਹਿਰ, ਚੰਗੀ ਗੱਲ ਹੈ। ਤੇ ਆਪਣਾ ਤੁਸੀਂ ਸ਼ਾਦੀशुदा ਹੋ? जी मोहतरम बिल्कुल। ਤੁਹਾਡੇ ਕਿੰਨੇ ਬੱਚੇ ਨੇ? मेरे 2 बेटियां ने एक बेटा है माशाल्लाह। ਮਾਸ਼ਾਅੱਲਾ ਮਾਸ਼ਾਅੱਲਾ। ਅੱਛਾ, ਇੱਕ ਸਵਾਲ ਅਸੀਂ ਸਾਰਿਆਂ ਨੂੰ ਪੁੱਛ ਰਹੇ ਹਾਂ, ਤੁਹਾਡੇ ਕੋਲ ਪੁੱਛਾਂਦੇ ਕਿ ਅਸੀਂ ਰੱਬ ਕੋਲੋਂ ਮੰਗਦੇ ਆ, ਇਹ ਜਾਂ ਮਤਲਬ ਦਰਬਾਰਾਂ ਤੇ ਜਾ ਕੇ ਮੰਗਦੇ, ਉਹ ਮੌਜੂ ਨਹੀਂ ਹੈ। ਅਸੀਂ ਮੰਗਦੇ ਆ, ਜਦੋਂ ਮੰਗਦੇ ਆ ਪੁੱਤਰ ਮੰਗਦੇ ਆ, ਧੀ ਵੀ ਮੰਗੀ ਕਿਤੇ ਕਿਸੇ ਵੇਖਿਆ ਜੇ ਕਿਸੇ ਨੇ ਕਿ ਧੀ ਮੰਗੀ ਹੋਵੇ ਰੱਬ ਕੋਲੋਂ? नहीं बादशाह, रब दी जात दी रहमत मंगनी चाहिए जी। रब दी जात दी रहमत होवे ते फिर अगू काम टुर जावे। रब दी जात ते करम नवाजी करे रब सारे मैं तो इतना देना कि रब दी जात को रहमत मंगो। ਕਿਆ ਬਾਤ ਹੈ, ਕਿਆ ਬਾਤ ਹੈ। ਸਹੀ ਜੀ ਹਾਂ। ਜੀ ਆ ਸਾਡਾ ਅਸਲ 'ਚ ਅਸੀਂ ਦੁਨੀਆ ਨੂੰ ਪੈਗਾਮ ਦੇਣਾ ਚਾਹੁੰਦੇ ਆ ਕਿ ਅਸੀਂ ਜਿਹੜਾ ਸਾਡੀ ਇੱਕ ਜ਼ਿਹਨ ਬਣੇ ਆ ਨਾ ਕਿ ਅਸੀਂ ਮੰਗਦੇ ਆ ਪੁੱਤਰ ਹੀ ਮੰਗਦੇ ਆ, ਪੁੱਤਰ ਮੰਗਦੇ ਆ, ਉਹ ਪੁੱਤਰਾਂ ਦਾ ਚਾਰ ਪਾਣਾ ਜੇ ਨਾ। नहीं 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 जनाब, अल्लाह पाक को रहमत मंगो तो फिर अगू नेमत लभदी है ना। ਜੀ 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 ਜੀ। रहमत होवे ते रब दी जात नेमत देंदी है ना। ਕਿਆ ਬੜੀ ਸੋਹਣੀ ਗੱਲ ਕੀਤੀ जी हाँ, रब दी ਮਾਸ਼ਾਅੱਲਾ। जात सब नु अपनी रहमत देवे, रब दी जात करम नवाजी करे, सब ते अपनी रहमत नाज़िल करे। ठीक हो गया, ठीक जी हो गया, मोहतरम। बड़ी मेहरबानी जी। वालेकुम अस्सलाम वालेकुम। वालेकुम सलाम। ਆਪਣਾ ਨਾਮ ਦੱਸਿਓ। माजिद हुसैन ਮਾਜਦ ਸੈਨ ਸਾਹਿਬ, ਤੁਸੀਂ ਇੱਥੇ ਤੇ ਰਹਿਣ ਵਾਲੇ ਹੋ? जी मकामी रहना सरकार ते डिप्टी है। ਅੱਛਾ, ਤੁਸੀਂ ਇੱਥੇ ਆਪਣਾ ਤੁਹਾਨੂੰ ਪਤਾ ਹੋਣਾ ਜਿਸ ਤੋਂ ਬੜੀ ਬੜੀ ਦੂਰੋਂ ਬੰਦੇ ਆਉਂਦੇ, ਮੰਨਤਾਂ ਮੁਰਾਦਾਂ ਲੈ ਕੇ ਆਉਂਦੇ ਦਰਬਾਰ ਤੇ जी ਤੇ ਆਇਆ ਕਿ ਇੱਥੇ ਔਲਾਦ ਵਾਤੇ ਵੀ ਆਉਂਦੇ ਨੇ ਬੜੇ ਜ਼ਿਆਦਾ ਬੰਦੇ, बहुत ज़्यादा औलाद बस है हमने। ਤੇ ਔਲਾਦ ਨਰੀਨਾ ਵਾਤੇ ਜਿਨ੍ਹਾਂ ਕਿ ਜਿਕਨ ਕਿਹਾ ਜਾਂਦਾ ਕਿ ਮਤਲਬ ਕਿ ਔਲਾਦ ਨਰੀਨਾ ਪੁੱਤਰ ਵਾਤੇ ਆਉਂਦੇ ਨੇ। ज़्यादा लोग इतना पुत्र ही मंगते ने, लेकिन धियाँ मेरी खुद अमशीरा नहीं है, लेकिन मैनू खुद एहसास सी, सही है। लेकिन अल्लाह पाक ने मैनू सब तो पहले बच्ची ਦਿੱਤੀ। क्या बात। धियाँ अल्लाह दी रहमत होनियां। ਸਹੀ ਹੈ ਜੀ। ਠੀਕ ਹੈ। ਤੇ ਹੋਰ ਮਤਲਬ ਕਿ ਤੁਸੀਂ ਕੋਈ ਕਹਿਣਾ ਚਾਹੋਗੇ ਕਿ ਅਸੀਂ ਇਹ ਬੜੇ ਚੇਚਾ ਕਰਕੇ ਰੱਬ ਕੋ ਧੀਆਂ ਕਿਉਂ ਨਹੀਂ ਮੰਗਦੇ ਆ? ਇਹ ਬਸ ਇੱਕ ਲੋਕਾਂ ਦਾ ਜ਼ਮੀਨ ਬਣਿਆ, ਲੇਕਿਨ ਧੀਆਂ ਅੱਲਾਹ ਦੀਆਂ ਰਹਿਮਤਾਂ ਹੋਣੀਆਂ ਨੇ, ਸਹੀ ਹੈ। ਲੇਕਿਨ ਮਾਂ ਬਾਪ ਨੂੰ ਸਾਂਭਣ ਵਾਲੀਆਂ ਵੀ ਧੀਆਂ ਹੁੰਦੀਆਂ ਠੀਕ ਹੈ ਹੁੰਦੇ ਨੇ ਉਹ, ਲੇਕਿਨ ਮਾਂ ਬਾਪ ਨੂੰ ਤੱਕਣੇ ਨਹੀਂ। ਜੀ ਜੀ। ਉਹਨਾਂ ਜਾਣਾ ਆਪਣੀਆਂ ਡਿਊਟੀਆਂ ਕਰਨੀਆਂ, ਲੇਕਿਨ ਜਿਹੜਾ ਨਾ ਅਹਿਸਾਸ ਮਾਂ ਬਾਪ ਨਾਲ ਧੀਆਂ ਨੂੰ ਹੋਵੇਗਾ। ਲੇਕਿਨ ਜਿਤਨੇ ਵੀ ਜ਼ਾਰੀਨ ਭਾਈ ਨੇ ਮੇਰੇ ਭਰਾ ਇੱਥੇ ਆਉਣੇ ਨੇ, ਉਹਨਾਂ ਨੂੰ ਮੈਂ ਇੱਕ ਪੈਗਾਮ ਦੇਣਾ ਚਾਹਣਾ। ਜੀ, 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 ਜੀ। ਉਹਨਾਂ ਨੂੰ ਪੈਗਾਮ ਇਹ ਦੇਣਾ ਚਾਹਣਾ ਤੇ ਸਾਰਿਆਂ ਦੀਆਂ ਇੱਥੇ ਧੀਆਂ ਭੈਣਾਂ ਆਉਣੀਆਂ ਨੇ। ਅਸੀਂ ਖੁਦ ਧੀਆਂ ਭੈਣਾਂ ਲੈ ਆ, ਲੇਕਿਨ ਇੱਥੇ ਜਿਹੜੇ ਆਉਣੇ ਨੇ ਗਲਤ ਨਜ਼ਰ ਨਾਲ ਜਿਹੜੇ ਤੱਕਣੇ ਨੇ, ਉਹ ਉਹਨਾਂ ਨੂੰ ਨਜ਼ਰ ਨੀਵੀਂ ਕਰਨੀ ਚਾਹੀਦੀ ਆ। ਧੀ ਨੂੰ ਧੀ ਸਮਝਣਾ ਚਾਹੀਦਾ, ਭੈਣ ਨੂੰ ਭੈਣ ਸਮਝਣਾ ਚਾਹੀਦਾ। ਅਸਾਂ ਵੀ ਭੈਣਾਂ ਹਨ, ਅਸੀਂ ਕਿਸੇ ਨੂੰ ਦੇਖਾਂਗੇ ਲੋਕ ਸਾਰੀਆਂ ਭੈਣਾਂ ਨੂੰ ਵੀ ਤੱਕਣੇ। ਠੀਕ ਹੈ, ਮਿਹਰਬਾਨੀ ਜਨਾਬ, ਸ਼ੁਕਰੀਆ ਜੀ। ਸਲਾਮ ਅਲੈਕੁਮ। वालेकुम सलाम। ਅੰਮਾ ਜੀ ਕੀ ਹਾਲ ਚਾਲ ਹੈ? हाँ शुक्र अल्लाह ठीक ठाक। ਇੱਥੇ ਤੇ ਹੀ ਹੋ ਕਿ ਕਿਦੋਂ ਆਏ ਦੂਜੇ ਸ਼ਹਿਰ ਚੋਂ? ਅਸੀਂ ਜੀ ਕੋਟਲੇ ਅਰਬਲੀ ਖਾਂ ਤੋਂ। ਅੱਛਾ, ਕੋਟਲੇ ਰਬਲੀ ਹਾਦ ਆਏ ਹੋ, ਠੀਕ ਹੈ। ਚੱਕ ਫਾਤਾ ਅੱਲਾ ਤੁਹਾਨੂੰ ਪਿੰਡ ਤੋਂ। ਠੀਕ ਹੈ। ਅਸੀਂ ਨਾ ਇਹ ਗੱਲ ਪੁੱਛਣਾ ਚਾਹੁੰਦੇ ਆ, ਬੰਦਿਆਂ ਕੋ ਪੁੱਛਨੇ ਆ ਪਏ ਅੱਛਾ। ਕਿ ਅਸੀਂ ਮੰਨਤਾਂ ਮੁਰਾਦਾਂ ਮੰਗਦੇ ਆ ਕਿ ਯਾ ਅੱਲਾ ਸਾਨੂੰ ਪੁੱਤਰ ਦੇ। ਅਸੀਂ ਕਦੇ ਇਹ ਨਹੀਂ ਆਖਿਆ ਕਿ ਯਾ ਅੱਲਾ ਸਾਨੂੰ ਧੀ ਦੇ। ਨਾ। ਕਿਉਂ ਨਹੀਂ ਆਂਦੇ? ਬਸ ਧੀਆਂ ਦੇ ਨਸੀਬ ਹੀ ਅੱਗੋਂ ਮਾੜੇ। ਇਹ ਕਹਾਣੀ ਮੇਰੇ ਕੋ ਪੁੱਛੇ, ਮੈਂ ਬੜੀ ਦੁਖੀ। ਮੇਰੀ ਤੀਸਰੀ ਸੁਣਨੀਆਂ ਨੇ ਅੱਜ। ਹਾਂ ਧੀਏ ਤੇ ਤਰਾ ਕੇ ਹੋਲੀ ਸੀ ਤੇ ਸੱਕੀ ਮਾਸੀ ਦੇ ਘਰ ਵਿਆਹੀ। ਉੱਥੇ ਨਾ ਉਹਨਾਂ ਨੂੰ ਸਲੂਕ ਅੱਛਾ ਕੀਤਾ, ਲਿਖਤ ਲੈ ਲਈ। ਫੇਰ ਇੱਕ ਬੰਦੇ ਨੇ ਬੜਾ ਸਾਰਾ ਕੀਤਾ,
ਅੱਖ ਲਗਾ ਵੀ ਸਾਨੂੰ ਦੇ ਦਿਓ ਤੇ ਅਸੀਂ ਵੀ ਲੈਣੇ, ਅਸੀਂ ਬੜੀ ਸੌਖੀ ਰੱਖਾਂਦੇ। ਉਹਨਾਂ ਮਾਲ ਰੱਖਿਆ ਸੀ, ਅਸੀਂ ਆਖਿਆ ਅਸੀਂ ਮਾਲ ਵਾਲੇ ਘਰ ਨਹੀਂ ਦੇਣਾ, ਸਾਡੀ ਬੱਚੀ ਨੂੰ ਤੇ ਆਮਦੀ ਨਹੀਂ ਬਾਰੀ ਹੋਇਆ ਕਰਨਾ। ਉਹਨਾਂ ਲੈ ਤੇ ਉਸ ਵੇਲੇ ਗਏ, ਫਿਰ ਉਸ ਵੇਲੇ ਜਾ ਕੇ ਤੇ ਉਹਨਾਂ ਕਿਚਨ ਨਾਲ ਹੋਣ ਨਹੀਂ ਦਿੱਤੀ ਤੇ ਉਸ ਬੱਚੀ ਮੈਨੂੰ ਸਵੇਰ 3 ਵਜੇ ਨਾ ਠਾ ਕੇ ਨਾ ਸਰਦੀਆਂ 'ਚ ਤੇ ਬਾਟੀ ਫੜਾਣੇ, ਟੋਏ ਵਿੱਚੋਂ ਮੂਤਰ ਲੈ ਕੇ ਤੇ ਉੱਤੇ ਰੋੜ ਆ ਸੜਕੇ ਤੇ ਉਹਨਾਂ ਜਿਸ ਵੇਲੇ ਰੜਾਣਾ ਉਹਨਾਂ ਕਰਨਾ, ਉਹ ਮੇਰੀ ਧੀ ਇਹ ਆ ਗਈ ਆ। ਅੱਛਾ ਠੀਕ ਹੈ, ਰਹਿਣ ਅੱਲਾ। ਫਿਰ ਉਹਨੇ ਇੰਨਾ ਕੰਮ, ਉਹਦੇ ਭਰਾ ਗਿਆ, ਉਹ ਭਰਜਾਈ ਗਈ ਚਾਂਦੀ ਮਨ ਤੱਕ ਕੇ ਪਿੱਟਣ ਆਇਆ। ਸਾਡੀ ਕੁੜੀ ਤੇ ਕਦੇ ਦਾਤਰੀ ਨਹੀਂ ਸੀ ਫੜੀ, ਮੈਂ ਆਪੂ ਮੱਝਾਂ ਰੱਖੀਆਂ ਨੇ। ਸਹੀ ਹੈ। ਧੀਆਂ ਕਿਉਂ ਨਹੀਂ ਮੰਗਦੇ? ਧੀਆਂ ਬਹੁਤਾ ਕਰਦੇ ਨੇ, ਪਿਆਰ ਕਰਦੀਆਂ ਨੇ, ਪੁੱਤਰ ਵੀ ਕਰਦੇ ਨੇ, ਖੱਟੀਆਂ ਖਾਈਦੀਆਂ ਨੇ, ਉਹਨਾਂ ਅੰਦਰ ਬਾਏ ਆ, ਬੜਾ ਕੁਝ ਕਰਦੇ ਨੇ। ਪਰ ਧੀਆਂ ਇਸ ਗੱਲੇ ਲੋਕ ਡਰਦੇ ਨੇ। ਹੁਣ ਮੈਂ ਅੱਲਾ ਮੈਨੂੰ ਧੀ ਦਿੱਤੀ ਹੈ 75 ਜੇ ਕਰ ਅੱਲਾ ਨਸੀਬ ਚੰਗੇ ਕਰੇ। ਮੇਰਾ ਛੋਟਾ ਬੱਚਾ ਸੀ ਨਾ, ਉਹ ਚੌਥੀ ਪੜ੍ਹਦਾ ਸੀ ਤੇ ਮੈਨੂੰ ਅੱਲਾ ਨੇ ਧੀ ਦੇ ਦਿੱਤੀ। ਫਿਰ ਜੇ ਦਿੱਤੀ ਹੈ ਨਾ, ਇੰਨਾ ਕੋ ਦੁੱਖ ਹੈ ਤਾਂ ਮੈਂ ਤੱਕੇ ਇੰਨਾ ਕੁ ਅੱਲਾ ਮਾਂ ਨੂੰ ਨਾ ਦੱਸੇ। ਆਮੀਨ ਆਮੀਨ। ਅੱਲਾ ਤਾਲਾ ਤੋਂ ਜਜ਼ਾ ਫਿਰ ਬੜੀ ਇਹ ਧੀ, ਫਿਰ ਇੱਕ ਬੰਦਾ ਫਿਰ ਉਥੋਂ ਲਿਖ ਤਸੱਲੀ ਲਈ। ਅੱਛਾ ਕਿਉਂ ਕੀ ਕਰੇ ਵਿਚਾਰੀ, ਬਾੜਾ ਮੱਝਾਂ ਦਾ ਸਾਰਾ ਦਿਨ ਉਹ ਗੋਇਆ ਚੁੱਕਦੀ ਰਹਿੰਦੀ ਹੈ, ਪੱਠੇ ਬਣਾਉਂਦੀ ਰਹਿੰਦੀ ਹੈ, ਕੀ ਕਰੇ, ਉਹਦੀ ਜਾਨ ਮੁਰਦਾ ਬਣ ਗਈ ਹੈ। ਐਡੀ ਸੋਹਣੀ ਮੇਰੀ ਧੀ ਸੀ। ਜੇ ਇੱਕ ਸਾਲ ਘਰ ਰੱਖੀਏ, ਫਿਰ ਆਪਣਾ ਹੀ ਕੋਈ ਲੱਗਾ ਲਾਣਾ ਸੀ ਨੇੜੀਆਂ ਤਰੇੜੀਆਂ। ਇਹ ਲਿਖੀ ਬੜੀ ਅੰਮਾ ਦੀ ਗੱਲ ਹੈ ਕਿ ਧੀਆਂ ਦੀ ਪਰਵਰਿਸ਼ ਤੁਸੀਂ ਹਾਲ ਦੀ ਕਮਾਈ ਨਾਲ ਕਰਕੇ ਤੋਰੀਆਂ ਨਾ ਆਪਣੇ ਘਰ, ਤੇ ਜੰਨਤ ਦੀ ਜਿਹੜੀ ਹੈ ਨਾ ਗਰੰਟੀ ਹੈ। ਇੰਨੀ ਕੁ ਕੀਤੀ ਹੈ ਬੱਚੀਆਂ ਦੀ, ਕਿਸੇ ਦੀ ਘਰੋਂ ਕਿ ਬਾੜ ਲਿਆ ਕੇ ਬਾਲੀ ਨਹੀਂ, ਕਿਸੇ ਦੀ ਕੋਈ ਚੀਜ਼ ਲਿਆ ਕੇ ਨਹੀਂ ਦਿੱਤੀ। ਬੱਚਿਆਂ ਨੂੰ ਵੀ ਇਹ ਆਖਿਆ ਮੇਰਾ ਬੱਚਾ ਹੈ, ਇੱਕ ਉਹ ਮੇਰੀ ਵੱਡੀ ਨੂੰਹ ਹੈ, ਇਹ ਬੱਚਿਆਂ ਨੂੰ ਵੀ ਇਹ ਆਖਿਆ ਇੱਕ ਝੂਠੀ ਚੀਜ਼ ਨਹੀਂ ਕਿਨੂੰ ਲੈ ਕੇ ਖਾਣੀ, ਇੱਕ ਕਿਸੇ ਨਾਲ ਜਾਲ ਸਾਜੀ ਨਹੀਂ ਕਰਨੀ, ਸੱਚ ਬੋਲਿਓ ਤੇ ਅੱਖ ਖਾਇਓ। ਇਹ ਪਤਾ ਨਹੀਂ ਸਜ਼ਾ ਮਨ ਕਾਦੀ ਪੁੱਤਰ। ਅੱਛਾ ਅੰਮਾ ਜੀ, ਤੁਸੀਂ ਕਿਸੇ ਨੂੰ ਦੁਆ ਦਿਓ ਦੇ, ਪੁੱਤਰ ਦੀ ਦਿਓ ਦੇ ਕਿ ਧੀ ਦੀ ਦਿਓ ਦੇ? ਮੈਂ ਪੁੱਤਰ ਦੀ ਵੀ ਧਿਆਨ ਦੀ ਆਖਾਂ, ਨੇਕ ਅੱਲਾ ਪਾਕ ਪੁੱਤਰ ਵੀ ਦੇ ਤੇ ਧੀ ਵੀ ਦੇ, ਧੀਆਂ ਦੀ ਵੀ ਬੜੀ ਲੋੜ ਹੁੰਦੀ। ਆਮੀਨ ਆਮੀਨ ਆਮੀਨ। अस्सलाम वालेकुम जी। वालेकुम सलाम। ਤੁਹਾਡਾ ਨਾਮ ਕੀ ਹੈ? निसार अहमद। ਨਿਸਾਰ ਅਹਿਮਦ ਸਾਹਿਬ, ਤੁਸੀਂ ਇੱਥੇ ਮੁਕਾਮੀ ਹੋ? जी जी। ਅੱਛਾ ਸਰ ਜੀ, ਅਸੀਂ ਇੰਟਰਵਿਊ ਕਰ ਰਹੇ ਹਾਂ, ਗੱਲਬਾਤ ਪੁੱਛ ਰਹੇ ਹਾਂ। ਅਸੀਂ ਰੱਬ ਕੋਲੋਂ ਮੰਗਨੇ ਆ ਜਾਂ ਮੈਂ ਦਰਬਾਰਾਂ ਤੋਂ ਜਾ ਕੇ ਮੰਗਨੇ ਆ ਕਿ ਯਾ ਅੱਲਾ ਸਾਨੂੰ ਪੁੱਤਰ ਦੇ। ਅਸੀਂ ਕਦੇ ਇਹ ਕਿਉਂ ਨਹੀਂ ਆਖਿਆ ਕਿ ਯਾ ਅੱਲਾ ਸਾਨੂੰ ਧੀ ਦੇ? ठीक है। ਦੂਜੇ ਨੰਬਰ ਤੇ ਅਸੀਂ ਕਿਸੇ ਨੂੰ ਮਤਲਬ ਕਿ ਵੱਡੇ ਆ ਨਾ, ਤੇ ਆਪਣੇ ਕਿਸੇ ਨਵੇਂ ਸ਼ਾਦੀशुदा ਹੋਣ ਜਾਂ ਮਤਲਬ ਕਿ ਔਲਾਦ ਦੀ ਲੋੜ ਹੈ, ਉਹਨੂੰ ਵੀ ਦੁਆ ਦੇਣਾ ਅੱਲਾ ਤੈਨੂੰ ਪੁੱਤਰ ਦੇ। ਅਸੀਂ ਧੀ ਨੂੰ ਕਿਉਂ ਨਹੀਂ ਇੰਨੀ ਤਰਜੀਹ ਦਿੰਦੇ? देखें ये बात है, एक तो उर्फ़ आम में आदतन ये चीज़ बड़ी मशहूर हो गई है, ये जुमला जैसा आप कह रहे हैं पुत्र, लेकिन हकीकत ये है कि जो बेटी है न, बेटी इसको कुरान बशारत भी करार दे रहा है, जी जी, खुशखबरी भी करार दे रहा है। सही है। और हुजूर फरमाते हैं कि ये अल्लाह की अमानत होती है। हकीकत में पुत्र से ज़्यादा जो है न वो बेटी बाइस रहमत भी है, बाइस बरकत भी है माशाल्लाह। असल हमारा जो लम्हा फ़िक्रिया हमारी सोसाइटी का कि हम चूँकि कुरान से दीन से दूर हैं, ठीक है, जब दूर होंगे तो फिर ये चीज़ होगी, ये चीज़ें जो मशहूर हो गई हैं इधर भी। तो हकीकत में बेटों की निस्बत बेटी का ज़्यादा कुरान ने तज़किरा किया है। इसमें कोई शक नहीं कि बेटे भी बड़े वफ़ादार होते हैं। आप देखें वो सैयदना इब्राहीम खलीलुल्लाह अलैहिस्सलाम का वाक़या, वो बेटा ही था जी जी जी, जो आगे से अर्ज़ करता क़ाल या अबत इफ़अल मा तुअमर सतजिदुनी इंशाअल्लाह मिनस साबिरीन। सही कि अबू जी आपको जो हुक्म मिला कर दीजिए, वो बेटा था। जी जी जी। लेकिन बेटी के बारे में कुरान कहता वाइदा बुश्शिरा अहदुहुम बिल उन्सा, कि जब तुम में से किसी को बेटी की बिशारत दी जाए। सही। और हुजूर फरमाते हैं जिस घर के अंदर बेटी पैदा होती है जी, उस घर में फरिश्ते आके ये ऐलान करते हैं कि घर वालों तुम्हें मुबारक हो, अल्लाह ने तुम्हें बेटी अता फरमाई है जो अल्लाह की तरफ से अमानत है। सुभान अल्लाह, ठीक है। बेटी देखें जब पैदा होती है अल्लाह की रहमत, फिर जब बड़ी होती है बहन बनती है, देखें वो क्या रूप इख्तियार करती है। फिर उसके बाद एक और उसको अल्लाह ताला मर्तबा अता फरमाता बीवी, सही। फिर एक और मर्तबा अता फरमाता उसी बेटी को जी, जिसको रहमत करार दिया, जिसको बिशारत, जिसको अमानत, जिसको खुशखबरी करार दी। फिर एक वक्त ऐसा आता है कि वही बेटी माँ का रुतबा इख्तियार करती है और हुजूर फरमाते हैं कि अब इसके कदमों तले जन्नत है। फिर वही बेटी जब दादी बनती है तो आका अलैहिस्सलातु वस्सलाम इरशाद फरमाते हैं कि अब इसकी उम्र जो है ना 80-90 साल हो गई है, इसको अल्लाह ताला ने जिस घर के अंदर ये रहेगी, बेशक बूढ़ी है लेकिन अल्लाह ताला की रहमत उस घर के अंदर कैद रहेगी। तो आपने बड़ी अच्छी बात की है, हम दरबारों पे जाएं, मज़ारात
مزارات پہ جائیں, آپ فاتحہ خوانی کریں, وہاں پہ جائیں, وہاں پہ جا کے آپ دعا کریں کہ اے اللہ نیک صالح اولاد عطا فرما. آپ جتنی دعائیں دیکھیں, اب یہ دعا ربنا حب لنا من ازواجنا و ذریاتنا قرۃ اعین, اس میں اللہ رب العزت جو دعا سکھا رہے ہیں صحیح, اس دعا میں بیٹے اور بیٹی دونوں کا ذکر ہے. جو اللہ تعالیٰ مجھ سے ارشاد فرما رہا ہے کہ وبالوالدین احسانا, اس میں بیٹی اور بیٹے دونوں شامل ہیں. جس طرح ماں باپ کو اکٹھا کیا, بیٹا اور بیٹی دونوں سے خطاب ہے نا. صحیح ہے. یہ تو نہیں فرمایا جا رہا کہ بیٹے تجھ سے خطاب کر رہے ہیں کہ تو نے اپنے ماں باپ کے ساتھ حسن سلوک کرنا. فرمایا کہ نہیں, بیٹا اور بیٹی دونوں سنیں. صحیح ہے. دونوں سے خطاب ہے کہ دونوں تم جو ہے نا اپنے ماں باپ کے ساتھ حسن سلوک کرو. صحیح. پتہ چلتا ہے کہ اب اگر دیکھا جائے نا, بیٹی کو اگر آپ ڈسکس کریں تو پتہ چلتا ہے بیٹی پتر سے, بیٹے سے زیادہ بھائی سے رحمت ہے زیادہ ہے. اگر بیٹے کو ڈسکس کیا جائے تو پتہ چلتا ہے یہ نہیں, یہ دونوں اس ایسے سانچے کے اندر اللہ تعالیٰ نے انہیں پرویا ہے نا, یہ بیٹی اور بیٹا. صحیح. یہ دونوں ایسے پتہ چلتا ہے کہ دونوں اللہ تعالیٰ کی طرف سے بہت بڑی رحمت اور نعمت ہے, اور حقیقت میں رحمت اور نعمت ہے. اچھا سر, پتہ کی ہے اسی جڑا نا اسی نسنے رحمت ہوں ساڈے ذہنی طور تے, یا مطلب ہے میں اس کا جواب دے دوں. یہ جو آپ نے ابھی فرمایا نا, یہ اس میں کوئی شک نہیں کہ ہماری سوسائٹی, چونکہ ہم بر صغیر پاک و ہند, ہم وہاں سے جب آئے تو ہندوانہ رسم و رواج, یہ صرف یہاں کی بات نہیں. آپ ذرا قرآن کو اسٹڈی کریں. قرآن مجید کے اندر اللہ رب العزت ارشاد فرماتا ہے کہ جب ہم کسی مرد کو, جی مجھے آپ کو سب کی بات کی جا رہی ہے, یہ حقیقت میں یہ آیت تو عام ہے, لیکن اس کا شان نزول دیکھیں کہ اللہ اپنے پیارے محبوب حضور جاند و عالم صلی اللہ علیہ وآلہ وسلم سے خطاب کر رہا ہے کہ اے میرے محبوب, کہ جب زمانہ جاہلیت میں ہم کسی کو بیٹی کی بشارت دیتے تھے, خوشخبری بشرا ہے, تو ان کے چہرے لٹک جاتے تھے, ان کے. اور آج دیکھیں, آپ اپنی شادیاں دیکھیں, آپ کی شادیاں یہ کوئی اسلام کے مطابق ہیں؟ نہیں. آپ وہ بنڈا دیکھیں, مہندی دیکھیں, اور پھر دیکھیں بارات دیکھیں, اس کے اندر اسلام کا میں عرض کر رہا ہوں. قرآن کہتا ہے کہ وہ کیا کہتے تھے, یتوارا من القوم, آگے ایک پوری آیت ہے, ام یدسہ فی التراب ایمسکہ علی ہون, یا وہ کراہت کے ساتھ اس بیٹی کو رکھ لیتے تھے, پرورش کرتے تھے, یا اس کو زندہ درگور کر دیتے تھے. لیکن حضور میرے اور آپ کے پیارے محبوب صلی اللہ علیہ وآلہ وسلم کے, جن کا اتنا ہم پر احسان ہے, اس امت پر, اس سوسائٹی پر, نوجوانوں پر, ہم پر, اور سب سے بڑھ کر اس بیٹی پر, کہ اللہ تعالیٰ نے فرمایا, اللہ کے پیارے محبوب نے فرمایا کہ نہیں, آج کے بعد یہ رحمت ہے. آج کے بعد جو اس کی پرورش کرے گا, جو اس بیٹی کا خیال رکھے گا, اسے جوان کر کے اس کی شادی تک کی بات کی گئی, ٹھیک ہے, اس کے لوازمات, تربیت, اصلاح, تعلیم. حضور نے فرمایا کہ جس طرح یہ 2 انگلیاں, اس طرح وہ میرے ساتھ جنت میں ہوگا. بیٹی. پھر حضور کی رحمت جب جوش میں تھی تو ایک صحابی بادب ہو کر عرض کرنے لگے, یا رسول اللہ صلی اللہ علیہ وسلم, جس کی 2 بیٹیاں, حضور نے 3 بیٹیوں پہ ارشاد, 2 فرمایا, 2 پہ بھی, ٹھیک ہے, 1 فرمایا, 1 بیٹی بھی. بیٹی کی وجہ سے میں نے دیکھا ہے ایک چیز, بیٹی کی وجہ سے اللہ تعالیٰ آپ کا رزق کشادہ فرماتے ہیں. اس بیٹی کی وجہ سے جب اس کی آپ پرورش کرتے ہیں, خیال رکھتے ہیں, اور برابر حقوق, یہ نہیں کہ آپ یہ سمجھیں کہ بیٹا آپ کے لیے کرے گا. بیٹا جب شادی کرے گا نا, تب آپ کو پتہ چلے گی بیٹی کے بچے بھی ہوں گے. بیٹی اپنے گھر میں جا کر بھی جو قدم بوسی کرے گی, بیٹا صرف آپ کی چارپائی کے پاس بیٹھ کے پوچھے, ابا جی کیا حال ہے, وہ کچھ کھایا پیا نہیں, ابا جی صحت کیسی ہے. لیکن بیٹی یہ نہیں کہے گی, بیٹی عملی طور پر کر کے دکھائے گی, وہ قدم بوسی کرے گی, وہ آپ کے لیے چائے, کعوہ, جو میسر ہو سکتا ہے. اپنے بیٹے بھی ہوں گے, اپنا خامد ہوگا, اپنا گھر بار ہوگا, لیکن اس کے باوجود سر بیٹی کا مقابلہ نہیں ہے. میں سچی بات, اب جو آپ نے بات کی, یہ ہندوانہ رسم و رواج ہیں, یہ سارے نوجوان کھڑے ہیں, آپ اپنی شادیاں دیکھیں, یہ اسلام کے مطابق ہیں. پھر ہم جو 1-2 ماہ کے بعد روتے ہیں, او جی بیٹی کا گھر نہیں بسنا پہ, بسے کس طرح. آپ اپنے منڈے اس کے بعد مہندی دیکھیں, اس کے بعد ایسی رسمیں, یہ رسمیں وہاں سے چلی تھی. جو آج میرا اور آپ کا فرض بنتا ہے کہ ہم یہ کوشش کریں کہ آقا علیہ الصلوۃ والسلام نے اپنی پیاری بیٹی سیدہ فاطمہ الزہرا کی شادی کیسے کی تھی. چلو من و عن اس طرح کی شادی تو نہیں کر سکتے, ٹھیک ہے, لیکن کم از کم یار کچھ تو اتباع کرنے کی کوشش کریں. ہر چیز انتہا دی ہوتی ہے. مثلا دیکھیں یہ چیز ہے ساری, اور آپ کی جب شادیاں اچھی ہوں گی, ٹھیک ہے. میں نے ایسے لوگ دیکھے ہیں کہ ہمارے ہاں, آپ کے ہاں ظاہر ایک خاندانی ہمارا ایک ماحول ہے دیہاتی, کہ فلمیں بنتی تھیں. فلمیں جی, ہم نے بے شمار ایسے رشتے دیکھے جن کو فلم دیکھنا نصیب ہی نہیں ہوئی.
मसलन वो सारी फजूल खर्ची थी। आप अच्छा वलीमा करें, लोगों को अच्छा खाना खिलाएं, दावत बजाय इसके कि वो जो ढोल बीन बाजे ये ठीक है वो सारा पैसा आप अच्छा खाना खिलाएं लोगों को, और वो भी कोशिश करें कि आपका खाना ज़ाया ना हो। ठीक है, इसलिए याद रखें, ये आप तमाम याद रखें, मेरी भी बेटियां हैं, बेटों से बढ़कर बेटियों से मोहब्बत करें। ये बेटियां आपको रिस्पांस देंगी। क्या बात है, क्या बेटियों की परवरिश करना भी अल्लाह की इबादत बन जाएगी। सुभान अल्लाह। इसलिए मैं आपका बहुत शुक्रिया अदा करता हूँ, बहुत शुक्रिया अदा करता हूँ। अल्लाह ताला आपको जज़ाकल्लाह, शुक्रिया।
ਪਤਾ ਹੈ ਕੋਈ ਅਸਰ ਰਿਹਾ